ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੈਠ ਸਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਦੀ ਡਿਊਟੀ ਜਥੇਬੰਦੀ ਵੱਲੋਂ ਜਥੇਦਾਰ ਭਾਈ ਵਧਾਵਾ ਸਿੰਘ ਬੱਬਰ ਵੱਲੋਂ ਆਏ ਇੱਕ ਸੁਨੇਹੇ ਨੂੰ ਪੜ੍ਹਨ ਦੀ ਲਾਈ ਗਈ ਹੈ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਜੀ। ਗੁਰੂ ਰੂਪ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੌਜੂਦਾ ਸਿੱਖ ਸੰਘਰਸ਼ ਦੌਰਾਨ ਕੌਮ ਦੇ ਗਲੋਂ ਗੁਲਾਮੀ ਦਾ ਜੁੱਲਾ ਲਾ ਕੇ ਖਾਲਿਸਤਾਨ ਦੀ ਪ੍ਰਾਪਤੀ ਲਈ ਕੁਰਬਾਨੀਆਂ ਕਰ ਗਏ ਅਨੇਕੇ ਮਰਜੀਵੜਿਆਂ ਵੱਲੋਂ ਇਤਿਹਾਸ ਦੇ ਅਜਿਹੇ ਪੰਨੇ ਸਿਰਜੇ ਗਏ ਹਨ ਜਿਨ੍ਹਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਕੁਰਬਾਨੀਆਂ ਦੇ ਇਸ ਇਤਿਹਾਸ ਵਿੱਚ ਪਿਛਲੇ ਦਿਨੀ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਜੀ ਪੰਜਵਾੜ ਦਾ ਨਾਮ ਵੀ ਜੁੜ ਗਿਆ ਹੈ। ਭਾਈ ਪਰਮਜੀਤ ਸਿੰਘ ਜੀ ਪੰਜਵਾੜ ਭਾਰਤ ਦੀ ਬ੍ਰਾਹਮਣੀ ਸਰਕਾਰ ਵੱਲੋਂ ਸ਼ਹੀਦ ਕੀਤਾ ਜਾਣਾ ਸਿਰਫ ਸਮੁੱਚੀ ਕੌਮ ਲਈ ਦੁਖਦਾਈ ਅਤੇ ਅਸਹਿ ਉੱਥੇ ਸੰਘਰਸ਼ ਨੂੰ ਪਿਆ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਗੁਰਬਾਣੀ ਦੇ ਮਹਾਵਾਕ ਅਨੁਸਾਰ ਜੋ ਸੂਰਾ ਤਿਸ ਹੀ ਹੋਏ ਮਰਨਾ ਅਨੁਸਾਰ ਭਾਊ ਜੀ ਭਾਈ ਪਰਮਜੀਤ ਸਿੰਘ ਜੀ ਪੰਜਵਾੜ ਨੇ ਆਪਣੀ ਛਾਤੀ ਵਿੱਚ ਜ਼ਾਲਮਾਂ ਦੀਆਂ ਗੋਲੀਆਂ ਹੱਸਦਿਆਂ ਹੋਇਆਂ ਖਾਂਦਿਆਂ ਗੁਰੂ ਵਾਕ ਮਹਾਰਾਜ ਜੀ ਦਾ ਫਰਮਾਨ ਹੈ, ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜੀਓ ਅਨੁਸਾਰ ਆਪਣੇ ਮਸਤਕ ਦੇ ਲਿਖੇ ਭਾਗਾਂ ਅਨੁਸਾਰ ਸ਼ਹਾਦਤ ਦਾ ਜਾਮ ਪੀਤਾ ਹੈ ਜੀ। ਮੌਜੂਦਾ ਸੰਘਰਸ਼ ਵਿੱਚ ਪੈਰ ਰੱਖਣ ਵਾਲੇ ਹਰ ਗੁਰੂ ਕੇ ਸਿੱਖ ਦਾ ਫਰਜ਼ ਹੈ ਸੀਸ ਤਲੀ ਤੇ ਰੱਖ ਕੇ ਸ਼ੁਰੂ ਹੁੰਦਾ ਹੈ ਅਤੇ ਹਰ ਤਰ੍ਹਾਂ ਦੇ ਦੁਨਿਆਵੀ ਸੁੱਖ ਔਂਕੜਾਂ ਅਤੇ ਪਰਿਵਾਰਕ ਮੋਹ ਨੂੰ ਤਿਆਗ ਕੇ ਇਸ ਦੀ ਪ੍ਰਾਪਤੀ ਪੁਰਜਾ ਕਟਮਰੇ ਤੇ ਹੀ ਹੁੰਦੀ ਹੈ। ਭਾਈ ਪਰਮਜੀਤ ਸਿੰਘ ਪੰਜਵਾੜ ਸੰਘਰਸ਼ੀ ਜੀਵਨ ਇਸੇ ਸਬਰ ਦੀ ਹੀ ਗਵਾਹੀ ਦਿੰਦਾ ਹੈ। ਮੌਜੂਦਾ ਸੰਘਰਸ਼ ਵਿੱਚ ਸੇਵਾ ਕਰਦਿਆਂ ਦਾਸ ਨੂੰ ਭਾਈ ਜੀ ਨਾਲ ਵਿਚਰਨ ਦਾ, ਉਹਨਾਂ ਨਾਲ ਰਹਿਣ ਦਾ, ਇਕੱਠੇ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ। ਭਾਊ ਜੀ ਸੂਰਮਿਆਂ ਦੇ ਜੁੱਸੇ ਵਾਲੇ, ਗੰਭੀਰ ਪਰ ਹਮੇਸ਼ਾ ਹੀ ਖਿੜੇ ਚਿਹਰੇ ਵਾਲੇ, ਮੁਸਕਾਨ ਰੱਖਣ ਵਾਲੇ ਅਤੇ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਰੱਖਣ ਵਾਲੇ ਗੁਣਾਂ ਨਾਲ ਲਬਰੇਜ਼ ਸਨ। ਉਹਨਾਂ ਨਾਲ ਬੀਤਿਆ ਸਮਾਂ ਸਦਾ ਸਾਡੇ ਚੇਤਿਆਂ ਵਿੱਚ ਤਰੋ ਤਾਜ਼ਾ ਰਹੇਗਾ। ਭਾਰਤ ਦੀ ਸੱਤਾ ਦੇ ਕਾਬਜ਼ ਬ੍ਰਾਹਮਣਵਾਦੀ ਸਰਕਾਰ ਵੱਲੋਂ ਭਾਈ ਪਰਮਜੀਤ ਸਿੰਘ ਪੰਜਵਾੜ ਨੂੰ ਨਿਸ਼ਾਨਾ ਬਣਾਉਣਾ ਤੇ ਕੌਮ ਨੂੰ ਢਹਿੰਦੀ ਕਲਾ ਵਿੱਚ ਲਿਜਾਣ ਅਤੇ ਆਤਮਿਕ ਤੌਰ ਤੇ ਕਮਜ਼ੋਰ ਕਰਨ ਦਾ ਯਤਨ ਕੀਤਾ ਗਿਆ ਹੈ। ਭਾਊ ਜੀ ਨੂੰ ਨਿਸ਼ਾਨਾ ਬਣਾਉਣਾ ਇਹ ਸਾਬਤ ਕਰਦਾ ਹੈ ਕਿ ਭਾਰਤ ਦੀ ਬ੍ਰਾਹਮਣਵਾਦੀ ਸਰਕਾਰ ਸਿੱਖਾਂ ਦੇ ਸੰਘਰਸ਼ੀ ਯੋਧਿਆਂ ਤੋਂ ਅਤੇ ਸਿੱਖ ਕੌਮ ਦੀ ਆਜ਼ਾਦੀ ਦੀ ਪ੍ਰਾਪਤੀ ਦੀ ਲਹਿਰ ਤੋਂ ਅਜੇ ਵੀ ਥਰ-ਥਰ ਕੰਬਦੀ ਹੈ। ਕੌਮ ਦੀਆਂ ਆਜ਼ਾਦੀਆਂ ਦੀਆਂ ਲੜਾਈਆਂ ਵਿੱਚ ਸ਼ਹਾਦਤਾਂ ਹੋਣੀਆਂ ਸੁਭਾਵਿਕ ਹੈ ਖਾਲਸਾ ਜੀ, ਪਰ ਇਹਨਾਂ ਤੋਂ ਕੌਮ ਨੂੰ ਨਿਰਾਸ਼ ਜਾਂ ਢਹਿੰਦੀ ਕਲਾ ਵਿੱਚ ਜਾਣ ਦੀ ਲੋੜ ਨਹੀਂ ਹੈ, ਬਲਕਿ ਗੁਰੂ ਸਾਹਿਬ ਦਾ ਭਾਣਾ ਮੰਨ ਕੇ ਸ਼ਹੀਦਾਂ ਦੇ ਪੂਰਿਆਂ ਤੇ ਚੱਲ ਕੇ ਸੰਘਰਸ਼ ਨੂੰ ਪ੍ਰਚੰਡ ਕਰਨ ਦੀ ਲੋੜ ਹੈ। ਪੰਥ ਉੱਤੇ ਦੁਸ਼ਮਣ ਵੱਲੋਂ ਚਾੜੀ ਗਈ ਭਾਜੀ ਦਾ ਇਹ ਢੁਕਵਾਂ ਉੱਤਰ ਹੋਵੇਗਾ। ਪੰਥ ਦੇ ਵਾਲੀ ਵੱਲੋਂ ਖਾਲਸੇ ਨੂੰ ਖਾਲਸੇ ਰਾਜ ਦਾ ਵਰ ਬਖਸ਼ਿਆ ਗਿਆ ਹੈ। ਇੱਕ ਨਾ ਇੱਕ ਦਿਨ ਖਾਲਸੇ ਨੇ ਪ੍ਰਭੂ ਸੱਤਾ ਸੰਪੰਨ ਆਪਣੇ ਖਾਲਿਸਤਾਨ ਦੇ ਰੂਪ ਵਿੱਚ ਇਸ ਦੀ ਪ੍ਰਾਪਤੀ ਅਵੱਸ਼ ਹੋਣੀ ਹੈ। ਅਖੀਰ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਦੇ ਸਮੂਹ ਸਿੰਘ ਭਾਈ ਪਰਮਜੀਤ ਸਿੰਘ ਜੀ ਪੰਜਵਾੜ ਕੁਰਬਾਨੀ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦੇ ਹੋਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਗੁਰੂ ਸਾਹਿਬ ਆਪਣੇ ਸੇਵਕ ਭਾਈ ਪਰਮਜੀਤ ਸਿੰਘ ਜੀ ਪੰਜਵਾੜ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸਾਡੀ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਹੈ, ਭਾਈ ਪਰਮਜੀਤ ਸਿੰਘ ਪੰਜਵਾੜ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਸਮੁੱਚੀ ਕੌਮ ਆਪਣਾ ਪੰਥਕ ਫਰਜ਼ ਪਛਾਣਦਿਆਂ ਹੋਇਆਂ ਤਨ ਮਨ ਧਨ ਨਾਲ ਆਜ਼ਾਦੀ ਦੇ ਸੰਘਰਸ਼ ਵਿੱਚ ਉੱਦੇ ਅਤੇ ਆਪਣੇ ਕੌਮੀ ਨਿਸ਼ਾਨੇ ਆਜ਼ਾਦ ਦੇਸ਼ ਖਾਲਿਸਤਾਨ ਦੇ ਸੁਪਨੇ ਨੂੰ ਸਾਕਾਰ ਕਰੇ। ਇਹਨੇ ਗੱਲਾਂ ਕਹਿੰਦਿਆਂ ਹੋਇਆਂ ਮੈਂ ਖਿਮਾ ਦਾ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦਾ ਦਾਸ ਭਾਈ ਵਧਾਵਾ ਸਿੰਘ ਬੱਬਰ। ਸਤਿ ਸ਼੍ਰੀ ਅਕਾਲ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।